ਅੱਜ ਸਾਡੇ ਕੋਲ ਦੂਸਰਾ ਟੌਪਿਕ ਹੈ ਤਨਕੀਦੀ ਵਿਚਾਰ ਦੇ ਹਵਾਲੇ ਨਾਲ ਕਿ ਇੱਕ ਨਕਾਦ ਦੀਆਂ ਕੀ ਖੂਬੀਆਂ ਹੋਣੀਆਂ ਚਾਹੀਦੀਆਂ ਨੇ। ਸਭ ਤੋਂ ਪਹਿਲੇ ਤਾਂ ਜ਼ਿਹਨ ਵਿੱਚ ਰੱਖੋ, ਜੋ ਅਸੀਂ ਪਹਿਲੇ ਹਿੱਸੇ ਵਿੱਚ ਦੇਖਿਆ ਕਿ ਤਨਕੀਦ ਦੀ ਕੀ ਤਾਰੀਫ ਹੈ ਅਤੇ ਤਨਕੀਦ ਕਿਉਂ ਜ਼ਰੂਰੀ ਹੈ, ਇਹਦੇ ਬਾਰੇ ਤੁਸੀਂ ਥੋੜ੍ਹਾ ਜਿਹਾ 5 ਤੋਂ 10 ਲਾਈਨਾਂ ਦੇ ਵਿੱਚ ਜ਼ਰੂਰ ਲਿਖਣਾ ਹੈ। ਉਸ ਤੋਂ ਅੱਗੇ ਤੁਸੀਂ ਨਕਾਦ ਦੇ ਫਰਾਈਜ਼ ਲਿਖਣੇ ਸ਼ੁਰੂ ਕਰਨੇ ਨੇ, ਜਿਹਦੇ ਵਿੱਚ ਉਹਨਾਂ ਨੂੰ ਪੁਆਇੰਟ ਵਾਈਜ਼ ਲਿਖਣਾ ਹੈ। ਪਹਿਲਾ ਪੁਆਇੰਟ ਬਣੇਗਾ ਕਿ ਵਸੀਹ ਮੁਤਾਲਾ ਹੋਏ। ਇੱਕ ਐਸਾ ਨਕਾਦ ਹੋਣਾ ਚਾਹੀਦਾ ਹੈ ਜਿਹਦਾ ਭਰਵਾਂ ਮੁਤਾਲਾ ਹੋਏ। ਉਹ ਆਪਣੀ ਜ਼ੁਬਾਨ ਦੇ ਅਦਬ ਤੋਂ ਇਲਾਵਾ ਹੋਰ ਵੀ ਜ਼ੁਬਾਨਾਂ ਦੇ ਅਦਬ ਤੋਂ ਜਾਣੂ ਹੋਏ। ਉਸ ਨੂੰ ਪਤਾ ਹੋਏ ਕਿ ਅਫਸਾਨਾ ਕੀ ਹੈ, ਉਹਦੀ ਤਾਰੀਫ ਕੀ ਹੈ, ਉਹਦਾ ਮੁੱਢ ਕਿਦੋਂ ਬਜਿਆ, ਉਹਦਾ ਇਰਤਕਾ ਕਿਵੇਂ, ਅਤੇ ਅੱਜ ਦੇ ਦੌਰ ਵਿੱਚ ਅਫਸਾਨਾ ਕਿਵੇਂ ਹੈ। ਨਾਵਲ ਦੇ ਜੇ ਉੱਤੇ ਉਹ ਗੱਲ ਕਰ ਰਿਹਾ ਹੋਏ ਅਤੇ ਉਹਦੇ ਬਾਰੇ ਉਹਨੂੰ ਭਰਵੀਂ ਜਾਣਕਾਰੀ ਹੋਣਾ ਜ਼ਰੂਰੀ ਹੈ। ਜੇ ਗਜ਼ਲ ਦੇ ਬਾਰੇ ਅਤੇ ਗਜ਼ਲ ਦੇ ਔਜ਼ਾਨ ਬਹਿਰਾਂ ਦੇ ਹਵਾਲੇ ਨਾਲ ਰਦੀਫ, ਕਾਫੀਆ, ਤਸ਼ਬੀਹ, ਇਸਤਾਰਾ, ਮਤਲਾ, ਮਕਤਾ, ਰਦੀਫ ਸਾਰੇ ਬਾਰੇ ਉਸ ਨੂੰ ਭਰਵਾਂ ਪਤਾ ਹੋਣਾ ਚਾਹੀਦਾ ਹੈ। ਫਿਰ ਹੀ ਉਹ ਕਿਸੇ ਤਰ੍ਹਾਂ ਵੀ ਤਨਕੀਦ ਦਾ ਹੱਕ ਅਦਾ ਕਰ ਸਕਦਾ ਹੈ। ਯਾਨੀ ਪਹਿਲਾ ਪੁਆਇੰਟ ਹੋਇਆ ਕਿ ਉਹਦਾ ਵਸੀਹ ਮੁਤਾਲਾ ਹੋਏ। ਨੈਕਸਟ ਦੂਜਾ ਪੁਆਇੰਟ ਅੱਗੇ ਆਏਗਾ, ਤਾਸੁਬ ਤੋਂ ਪਰਹੇਜ਼ ਕਰੇ। ਉਹ ਇਹ ਨਾ ਕਰੇ ਕਿ ਮੈਨੂੰ ਇਹ ਸ਼ੈ ਪਸੰਦ ਹੈ, ਇਹ ਮੈਨੂੰ ਸ਼ੈ ਨਹੀਂ ਪਸੰਦ, ਜਾਂ ਜਿਹੜੇ ਮੇਰਾ ਦੋਸਤ ਹੈ ਮੈਂ ਉਹਦੇ ਹਵਾਲੇ ਨਾਲ ਤਾਂ ਇਹ ਗੱਲਾਂ ਲਿਖ ਲਾਂਗਾ, ਲੇਕਿਨ ਆਪਣਾ ਕੋਈ ਦੁਸ਼ਮਣ ਹੈ ਜਾਂ ਜਿਹੜੀ ਮੇਰੀ ਸੋਚ ਨਹੀਂ ਰੱਖਦਾ, ਮੇਰੇ ਵਰਗੀ ਸੋਚ ਨਹੀਂ ਰੱਖਦਾ, ਉਸ ਦੇ ਖਿਲਾਫ ਲਿਖਾਂਗਾ। ਤਾਸੁਬ ਨਾ ਹੋਏ ਉਹਦੇ 'ਚ, ਮਜ਼ਹਬ ਦੇ ਲਿਹਾਜ਼ ਨਾਲ, ਰੰਗ ਦੇ ਲਿਹਾਜ਼ ਨਾਲ, ਨਸਲ ਦੇ ਲਿਹਾਜ਼ ਨਾਲ, ਕਿਸੇ ਵੀ ਲਿਹਾਜ਼ ਨਾਲ ਉਸ ਦੇ ਅੰਦਰ ਤਾਸੁਬ ਜਿਹੜਾ ਹੈ ਉਹ ਨਾ ਪੈਦਾ ਹੋਏ, ਕਿਉਂਕਿ ਤਾਸੁਬ ਜਿਹੜਾ ਹੈ ਉਹ ਉਸ ਨੂੰ ਇੱਕ ਭਰਵਾਂ ਨਕਾਦ ਨਹੀਂ ਬਣਾ ਸਕੇਗਾ। ਫਿਰ ਅੱਗੇ ਜਿਹੜਾ ਅਹਿਮ ਪੁਆਇੰਟ, ਤੀਸਰਾ ਪੁਆਇੰਟ, ਕਿ ਫਨਪਾਰਿਆਂ ਦਾ ਪਤਾ ਹੋਏ। ਉਸ ਨੂੰ ਪਤਾ ਹੋਏ ਕਿ ਕੀ ਚੀਜ਼ ਹੈ। ਮਜ਼ਮੂਨ ਦੀ ਗੱਲ ਕਰਦੇ ਹਾਂ, ਮਜ਼ਮੂਨ ਦੀ ਤਕਨੀਕ ਦੇ ਹਵਾਲੇ ਨਾਲ ਗੱਲ ਕਰੇ। ਮਜ਼ਮੂਨ ਕਿਸ ਨੇ ਸ਼ੁਰੂ ਕੀਤਾ, ਇਹਦੀ ਲਹਿਰ ਕਿਦੋਂ ਪੈਦਾ ਹੋਈ, ਇਨਸ਼ਾਈਆ ਹੈ ਉਹਦੇ ਹਵਾਲੇ ਨਾਲ ਗੱਲ ਕਰੇ, ਜਾਂ ਜਿਵੇਂ ਕਿ ਨਜ਼ਮ ਹੈ, ਜਾਂ ਜਿਸ ਦੇ ਵੀ ਹਵਾਲੇ ਨਾਲ ਉਸ ਨੂੰ ਫਨਪਾਰੇ ਦੇ ਬਾਰੇ ਪਤਾ ਹੋਏ। ਚੌਥਾ ਪੁਆਇੰਟ ਆਏਗਾ ਕਿ ਸਮਾਜੀ ਅਲੂਮ ਦੀ ਜਾਣਕਾਰੀ। ਉਸ ਨੂੰ ਸਾਇੰਸ ਤੋਂ ਵੱਖ ਫਲਸਫਾ, ਇਨਸਾਨੀ ਨਫਸੀਆਤ ਦੇ ਬਾਰੇ ਇਲਮ, ਮੈਥ, ਸਹਾਫਤ, ਹੋਰ ਦੂਸਰੀਆਂ ਜ਼ੁਬਾਨਾਂ ਦੇ ਵਿੱਚ ਲਿਖੇ ਗਏ ਸਮਾਜੀ ਅਲੂਮ ਦੇ ਬਾਰੇ ਜਾਣਕਾਰੀ ਹੋਏ, ਕਿਉਂਕਿ ਇੱਕ ਲਿਖਾਰੀ ਜੋ ਲਿਖ ਰਿਹਾ ਹੈ ਉਹਦੇ ਵਿੱਚ ਕਈ ਤਰ੍ਹਾਂ ਦੇ ਉਹ ਹਵਾਲੇ ਦੇ ਸਕਦਾ ਹੈ। ਜੇ ਉਹ ਲਿਖਾਰੀ ਦੇ ਅੰਦਰਲੇ ਤੱਤ ਨੂੰ, ਅੰਦਰਲੇ ਨਿਚੋੜ ਨੂੰ ਨਹੀਂ ਵੇਖ ਸਕੇਗਾ ਤਾਂ ਫਿਰ ਕਿਸੇ ਤਰ੍ਹਾਂ ਵੀ ਉਹ ਤਨਕੀਦ ਦਾ ਹੱਕ ਅਦਾ ਨਹੀਂ ਕਰ ਸਕੇਗਾ। ਉਹ ਤੋਂ ਮੁਰਾਦ ਨਕਾਦ, ਕਿ ਨਕਾਦ ਤਨਕੀਦ ਦਾ ਹੱਕ ਨਹੀਂ ਦੱਸ ਸਕੇਗਾ। ਅਗਲਾ ਪੁਆਇੰਟ, ਪੰਜਵਾਂ ਪੁਆਇੰਟ, ਗੈਰ ਜਾਨਬਦਾਰ ਹੋਏ। ਪਾਰਸ਼ਲ ਨਹੀਂ ਹੋਣਾ ਚਾਹੀਦਾ, ਇੱਕ ਪਾਸੇ ਵਾਲਾ ਨਹੀਂ, ਬਲਕਿ ਉਹ ਇੰਪਾਰਸ਼ਲ ਹੋਏ, ਗੈਰ ਜਾਨਬਦਾਰ ਹੋਏ। ਜਦੋਂ ਉਹ ਗੈਰ ਜਾਨਬਦਾਰ ਹੋਏਗਾ ਤੇ ਉਸ ਨੂੰ ਕੋਈ ਪਰਵਾਹ ਨਹੀਂ ਹੋਏਗੀ ਕਿ ਉਹਦੇ ਸਾਹਮਣੇ ਲਿਖਤ ਕਿਸੇ ਵੱਡੇ ਲਿਖਾਰੀ ਦੀ ਹੈ, ਕਿਸੇ ਨਿੱਕੇ ਲਿਖਾਰੀ ਦੀ ਹੈ, ਕਿਸੇ ਦੋਸਤ ਦੀ ਹੈ, ਕਿਸੇ ਰਿਸ਼ਤੇਦਾਰ ਦੀ ਹੈ, ਕਿਸੇ ਉਸਤਾਦ ਦੀ ਹੈ, ਕਿਸੇ ਸ਼ਾਗਿਰਦ ਦੀ ਹੈ, ਬਲਕਿ ਉਹ ਕਿਸੇ ਤਰ੍ਹਾਂ ਵੀ ਜਾਨਬਦਾਰੀ ਦਾ ਇਜ਼ਹਾਰ ਨਹੀਂ ਕਰੇਗਾ ਅਤੇ ਫਿਰ ਇਸ ਤਰ੍ਹਾਂ ਉਹ ਅਦਬੀ ਬਦਦਿਆਨਤੀ ਵੀ ਨਹੀਂ ਕਰ ਸਕੇਗਾ। ਅਗਲਾ ਪੁਆਇੰਟ, ਛੇਵਾਂ ਪੁਆਇੰਟ ਅਹਿਮ, ਮੁਦੱਲਲ ਅੰਦਾਜ਼। ਤੁਸੀਂ ਜਦੋਂ ਵੀ ਲਿਖਣਾ ਹੈ ਉਸ ਦੇ ਵਿੱਚ ਆਪਣੇ ਸਵਾਲ ਨੂੰ ਹੱਲ ਕਰਦੇ ਹਾਂ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਹਵਾਲੇ ਨਾਲ ਤੁਸੀਂ ਪੁਆਇੰਟਸ ਬਣਾਉਂਦੇ ਜਾਣਾ ਹੈ। ਹੁਣ ਛੇਵਾਂ ਪੁਆਇੰਟ ਅਸੀਂ ਲਿਖਾਂਗੇ ਮੁਦੱਲਲ ਅੰਦਾਜ਼। ਮੁਦੱਲਲ ਅੰਦਾਜ਼ ਯਾਨੀ ਐਸਾ ਅੰਦਾਜ਼ ਹੁੰਦਾ ਹੈ ਜਿਹਦੇ ਵਿੱਚ ਦਲੀਲ ਦਿੱਤੀ ਜਾਂਦੀ ਹੈ। ਜਦੋਂ ਦਲੀਲ ਇਨਸਾਨ ਕੋਲੋਂ ਮੁੱਕ ਜਾਂਦੀ ਹੈ ਫਿਰ ਲੜਾਈ, ਝਗੜਾ, ਫਸਾਦ ਸ਼ੁਰੂ ਹੁੰਦੇ ਨੇ। ਇਸ ਤਰ੍ਹਾਂ ਜਦੋਂ ਨਕਾਦ ਲਿਖਦਾ ਹੈ ਉਹ ਦਲੀਲ ਦੇ ਨਾਲ ਲਿਖੇਗਾ। ਉਹ ਅਗਰ ਕਿਸੇ ਫਨਪਾਰੇ ਨੂੰ ਰੱਦ ਕਰਦਾ ਹੈ ਤਾਂ ਦਲੀਲ ਦੇਗਾ ਕਿ ਇਹ ਕਹਾਣੀ ਗਲਤ ਹੈ, ਇਹ ਕਹਾਣੀ
ਤਹਿਕੀਕੀ ਅੰਦਾਜ਼ ਨਾਲ ਵਿਖੇਗਾ ਕਿ ਉਹਦੇ ਵਿੱਚ ਕੀ ਗਲਤੀਆਂ ਨੇ, ਫਿਰ ਉਹਦੀ ਨਿਸ਼ਾਨਦੇਹੀ ਕਰੇਗਾ ਉਹਦੇ ਜ਼ੁਬਾਨੋ ਬਿਆਨ ਦੇ ਹਵਾਲੇ ਨਾਲ, ਉਹਦੇ ਗ੍ਰਾਮਰ ਦੇ ਹਵਾਲੇ ਨਾਲ। ਅਗਲਾ ਪੁਆਇੰਟ 7ਵਾਂ ਸਾਨੂੰ ਕਿ ਉਸ ਨੂੰ ਗ੍ਰਾਮਰ ਦੇ ਬਾਰੇ, ਜ਼ੁਬਾਨ ਦੇ ਬਾਰੇ, ਲਿਸਾਨੀ ਅਸੂਲਾਂ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ। ਯਾਨੀ 7ਵਾਂ ਪੁਆਇੰਟ ਅਸੀਂ ਲਿਖਾਂਗੇ ਜ਼ੁਬਾਨ ਨੂੰ ਬਿਆਨ ਦੇ ਬਾਰੇ ਜਾਣਕਾਰੀ, ਕਿ ਅਗਰ ਨਕਾਦ ਨੂੰ ਜ਼ੁਬਾਨੋ ਬਿਆਨ ਦੇ ਬਾਰੇ ਜਾਣਕਾਰੀ ਨਹੀਂ ਹੈ ਤੇ ਫਿਰ ਨਾ ਤੇ ਉਹ ਕਿਸੇ ਵੀ ਲਿਖਤ ਨਾਲ ਇਨਸਾਫ ਕਰ ਸਕੇਗਾ ਤੇ ਨਾ ਹੀ ਉਹ ਉਸ ਲਿਖਤ ਦੇ ਬਾਰੇ ਸਹੀ ਤਰ੍ਹਾਂ ਲਿਖ ਸਕੇਗਾ। ਇਸ ਲਈ ਜ਼ਰੂਰੀ ਹੈ ਕਿ ਜ਼ੁਬਾਨੋ ਬਿਆਨ ਜਿਹੜਾ ਹੈ ਉਹ ਨਕਾਦ ਦੇ ਕੋਲ ਵੀ ਹੋਵੇ। ਨਕਾਦ ਜਿੰਨਾ ਚਿਰ ਲਿਖ ਨਹੀਂ ਸਕੇਗਾ ਉਹਨਾਂ ਚਿਰ ਉਹ ਆਪਣਾ ਪੁਆਇੰਟ ਆਫ ਵਿਊ, ਆਪਣਾ ਨੁਕਤਾ ਨਜ਼ਰ ਵੀ ਲੋਕਾਂ ਤੱਕ ਨਹੀਂ ਅਪੜਾ ਸਕੇਗਾ। 8ਵਾਂ ਪੁਆਇੰਟ ਕਿ ਅਦਬੀ ਤਹਿਰੀਕਾਂ ਦੀ ਜਾਣਕਾਰੀ ਹੋਏ, ਉਸ ਨੂੰ ਪਤਾ ਹੋਏ ਕਿ ਤਰੱਕੀ ਪਸੰਦ ਜਿਹੜੀ ਤਹਿਰੀਕ ਉਹ ਕਦੋਂ ਸ਼ੁਰੂ ਹੋਈ, ਉਸ ਨੂੰ ਪਤਾ ਹੋਏ ਅਦਬ ਕਦੋਂ ਸ਼ੁਰੂ ਹੋਇਆ, ਰੋਮਾਨਵੀ ਅੰਦਾਜ਼ ਸ਼ੁਰੂ ਕਦੋਂ ਹੋਇਆ, ਨਫਸਿਆਤੀ ਤਨਕੀਦ ਕਦੋਂ ਸ਼ੁਰੂ ਹੋਈ। ਮੁਖਤਲਿਫ ਤਹਿਰੀਕਾਂ ਜਿਹੜੀਆਂ ਨੇ ਉਸ ਦੇ ਬਾਰੇ ਜਾਣਕਾਰੀ ਜ਼ਰੂਰੀ ਹੈ। ਜੇ ਉਸ ਨੂੰ ਅਦਬੀ ਤਹਿਰੀਕ ਦੇ ਬਾਰੇ ਜਾਣਕਾਰੀ ਨਹੀਂ ਹੋਏਗੀ ਤਾਂ ਉਹ ਕਿਸੇ ਤਰ੍ਹਾਂ ਵੀ ਉਸ ਫਨਪਾਰੇ ਨੂੰ ਇੱਕ ਖਾਸ ਥਾਂ ਵਿੱਚ ਰੱਖ ਕੇ ਨਹੀਂ ਵੇਖ ਸਕੇਗਾ। ਇਸ ਲਈ ਜ਼ਰੂਰੀ ਹੈ ਕਿ ਆਪਣੇ ਮੁਲਕ ਤੋਂ ਵੱਖ ਪੂਰੀ ਦੁਨੀਆ ਦੇ ਵਿੱਚ ਜਿਹੜੀ ਅਦਬੀਆਂ ਤਹਿਰੀਕਾਂ ਚੱਲ ਰਹੀਆਂ ਨੇ ਉਹਦੇ ਬਾਰੇ ਨਕਾਦ ਨੂੰ ਭਰਵੀਂ ਜਾਣਕਾਰੀ ਬਹੁਤ ਜ਼ਿਆਦਾ ਜ਼ਰੂਰੀ ਹੈ। ਅਗਲਾ ਪੁਆਇੰਟ 9ਵਾਂ ਪੁਆਇੰਟ ਜਜ਼ਬਾਤੀ ਨਾ ਹੋਏ। ਜੇ ਨਕਾਦ ਜਜ਼ਬਾਤੀ ਹੋ ਗਿਆ ਤੇ ਉਹ ਕੋਈ ਜਜ਼ਬਾਤੀ ਤਹਿਰੀਰ ਤੇ ਹੋ ਜਾਏਗੀ, ਬੜਾ ਸੋਹਣਾ ਸ਼ੇਰ ਤੇ ਹੋ ਜਾਏਗਾ, ਬੜਾ ਸੋਹਣੀ ਗਜ਼ਲ ਤੇ ਹੋ ਜਾਏਗੀ, ਬੜੀ ਸੋਹਣੀ ਨਜ਼ਮ ਤੇ ਹੋ ਜਾਏਗੀ, ਪਰ ਉਹ ਕਿਸੇ ਤਰ੍ਹਾਂ ਵੀ ਤਨਕੀਦ ਨਹੀਂ ਹੋਏਗੀ। ਆਪਣੇ ਜਜ਼ਬਾਤ ਨਕਾਦ ਦੇ ਜੋ ਵੀ ਨੇ ਉਸ ਨੂੰ ਵਿੱਚ ਨਾ ਲਿਆਏ, ਉਸ ਨੂੰ ਆਪਣੀ ਤਨਕੀਦ ਦੇ ਵਿੱਚ ਨਾ ਲਿਆਏ, ਕਿਉਂਕਿ ਫਿਰ ਉਹ ਤਨਕੀਦ ਨਹੀਂ ਰਹਿ ਜਾਏਗੀ। ਅਗਲਾ ਪੁਆਇੰਟ ਆ ਜਾਏਗਾ ਤਾਰੀਖ ਤੇ ਅਦਬ ਨਾਲ ਵਾਕਫੀਅਤ। ਹੁਣ ਜਿਹੜਾ ਵੀ ਲਿਖਾਰੀ ਲਿਖ ਰਿਹਾ ਹੁੰਦਾ ਹੈ ਉਹ ਇੱਕ ਖਾਸ ਈਰਾ ਦੇ ਵਿੱਚ, ਖਾਸ ਜ਼ਮਾਨੇ ਦੇ ਵਿੱਚ ਮੌਜੂਦ ਹੈ। ਉਸ ਦੀ ਤਹਿਰੀਰ ਇੱਕ ਖਾਸ ਜ਼ਮਾਨੇ ਤੋਂ ਪੁਰਾਣੇ ਜ਼ਮਾਨੇ ਵਿੱਚ, ਆਉਣ ਵਾਲੇ ਜ਼ਮਾਨੇ ਵਿੱਚ ਕੀ ਅਸਰ ਕਰੇਗੀ ਜਾਂ ਪੁਰਾਣੇ ਜ਼ਮਾਨੇ ਵਿੱਚ ਉਸਨੇ ਕੀ ਅਸਰ ਲਿਆ, ਉਹ ਸਾਰਾ ਨੁਕਤਾ ਨਜ਼ਰ ਉਹਦੇ ਵਿੱਚ ਵਾਜ਼ਿਆ ਹੁੰਦਾ ਹੈ ਤੇ ਉਹ ਨਕਾਦ ਉਹਦੇ ਵਿੱਚੋਂ ਉਹ ਚਿਮਟੀ ਦੇ ਨਾਲ ਉਹ ਚੀਜ਼ਾਂ ਕੱਢਦਾ ਹੈ। ਇੱਕ ਅਗਲਾ ਪੁਆਇੰਟ ਆ ਜਾਏਗਾ 10ਵਾਂ ਪੁਆਇੰਟ ਕਿ ਇਮਾਨਦਾਰ ਹੋਏ। ਬੇਈਮਾਨ ਇਨਸਾਨ ਕਦੇ ਵੀ ਨਕਾਦ ਨਹੀਂ ਬਣ ਸਕਦਾ। ਨਕਾਦ ਬਣਨ ਵਾਸਤੇ ਜ਼ਰੂਰੀ ਹੈ ਕਿ ਉਹ ਇਮਾਨਦਾਰ ਹੋਏ। ਜੋ ਜੋ ਉਸਨੇ ਦੇਖਿਆ, ਜੋ ਜੋ ਉਸਨੇ ਪਰਖਿਆ, ਜੋ ਜੋ ਉਸਨੇ ਬਿਆਨ ਕਰਨਾ ਹੈ ਉਹ ਪੂਰੀ ਇਮਾਨਦਾਰੀ ਨਾਲ ਬਿਆਨ ਕਰੇ। ਜੇ ਉਹ ਇਮਾਨਦਾਰੀ ਨਾਲ ਨਹੀਂ ਬਿਆਨ ਕਰੇਗਾ ਤੇ ਫਿਰ ਉਹ ਆਪਣੀ ਨਕਾਦ ਹੋਣ ਵਿੱਚ ਡੰਡੀ ਮਾਰ ਜਾਏਗਾ ਤੇ ਇਸ ਤਰ੍ਹਾਂ ਕੋਈ ਵੀ ਫਨਪਾਰਾ ਉਸ ਸਤਹ ਤੇ ਸਾਹਮਣੇ ਨਹੀਂ ਆਏਗਾ ਜਿਸ ਸਤਹ ਤੇ ਉਸ ਨੂੰ ਆਉਣਾ ਚਾਹੀਦਾ ਜਾਂ ਜਿਸ ਸਤਹ ਤੇ ਨਕਾਦ ਉਸ ਨੂੰ ਵੇਖਣਾ ਚਾਹੁੰਦਾ ਹੈ। ਫਿਰ ਅਗਲਾ ਪੁਆਇੰਟ ਆ ਜਾਏਗਾ ਹਕੀਕਤ ਪਸੰਦ ਹੋਏ। ਨਕਾਦ ਨੂੰ ਹਕੀਕਤ ਕਬੂਲ ਕਰਨੀ ਚਾਹੀਦੀ। ਨਕਾਦ ਵੀ ਕਿਸੇ ਅਦਬੀ ਤਹਿਰੀਕ ਦਾ ਹਿੱਸਾ ਹੋ ਸਕਦਾ ਹੈ। ਨਕਾਦ ਦਾ ਵੀ ਆਪਣਾ ਮਜ਼ਹਬ, ਨਕਾਦ ਦਾ ਵੀ ਆਪਣੀ ਪਸੰਦ ਨਾਪਸੰਦ, ਨਕਾਦ ਦੇ ਵੀ ਆਪਣੇ ਜਜ਼ਬਾਤ ਨੇ, ਪਰ ਉਹ ਇਹਨਾਂ ਸਾਰਿਆਂ ਜਜ਼ਬਾਤ ਨੂੰ ਇੱਕ ਪਾਸੇ ਰੱਖੇ। ਜਿਵੇਂ ਕਿ ਅਸੀਂ ਦੱਸਿਆ ਗੈਰ ਜਜ਼ਬਾਤੀ ਹੋਵੇ, ਉਹ ਗੈਰ ਜਾਨਬਦਾਰ ਹੋਵੇ, ਇਸ ਤਰ੍ਹਾਂ ਹਕੀਕਤ ਪਸੰਦ ਵੀ ਹੋਵੇ। ਉਸ ਨੂੰ ਆਪਣੇ ਦੁਸ਼ਮਣ ਦੀ ਤਹਿਰੀਰ ਨੂੰ ਵੀ ਉਸੇ ਤਰ੍ਹਾਂ ਹਕੀਕਤ ਪਸੰਦੀ ਨਾਲ ਕਬੂਲ ਕਰਨਾ ਪਏਗਾ ਤੇ ਉਸ ਦੀਆਂ ਖੂਬੀਆਂ ਨੂੰ ਸਾਹਮਣੇ ਲਿਆ ਕੇ ਦੱਸਣਾ ਪਏਗਾ ਤਾਂ ਜੇ ਉਹ ਇੱਕ ਫਨਪਾਰੇ ਨਾਲ ਇਨਸਾਫ ਕਰ ਸਕੇ, ਫਨਪਾਰੇ ਦੇ ਨਾਲ ਨਾਲ ਉਹ ਉਸ ਲਿਖਾਰੀ ਦੇ ਨਾਲ ਵੀ ਇਨਸਾਫ ਕਰ ਸਕੇ ਜਿਸ ਦੀ ਤਹਿਰੀਰ ਉਹ ਤਨਕੀਦ ਦਾ ਨਿਸ਼ਾਨਾ ਬਣਾ ਰਿਹਾ ਹੈ। ਫਿਰ ਦੂਜੀਆਂ ਸ਼ੈਵਾਂ ਕਿ ਅਗਲਾ ਪੁਆਇੰਟ ਆ ਜਾਏਗਾ ਕਿ ਸਿਰਫ ਨਕਸ ਹੀ ਨਾ ਵੇਖੇ। ਨੈਕਸਟ ਪੁਆਇੰਟ ਕਿ ਨਕਸ ਹੀ ਨਾ ਵੇਖੇ। ਤਨਕੀਦ ਦੀ ਤਾਰੀਫ ਜਿਵੇਂ ਅਸੀਂ ਵੇਖੀਏ ਕਿ ਤਨਕੀਦ ਉਹ ਹੁੰਦੀ ਹੈ ਜਿਹਦੇ ਵਿੱਚ ਅਸੀਂ ਅੱਛਾਈਆਂ ਅਤੇ ਬੁਰਾਈਆਂ ਵੇਖਦੇ ਹਾਂ। ਸਾਰੀਆਂ ਬੁਰਾਈਆਂ ਇਕੱਠੀਆਂ ਕਰ ਲੈਣਾ ਉਹ ਵੀ ਸਿਰਫ ਤਨਕੀਦ ਨਹੀਂ ਹੈ। ਸਾਰੀਆਂ ਅੱਛਾਈਆਂ ਬਿਆਨ ਕਰ ਦੇਣਾ ਉਹ ਵੀ ਸਿਰਫ ਤਨਕੀਦ ਨਹੀਂ ਹੈ, ਬਲਕਿ ਉਹਦੀਆਂ ਅੱਛਾਈਆਂ ਅਤੇ ਬੁਰਾਈਆਂ ਦੋਵੇਂ ਸਾਹਮਣੇ ਲਿਆ ਕੇ ਰੱਖ ਦੇਣਾ ਹੀ ਤਨਕੀਦ ਹੈ। ਨੈਕਸਟ ਹੈ ਕਿ ਬਿਆਨ ਕਰਨ ਦਾ ਹੌਸਲਾ ਹੋਵੇ, ਨਡਰ ਤੇ ਬੇਬਾਕ ਹੋਏ। ਇੱਕ ਐਸਾ ਨਕਾਦ ਐਸਾ ਹੋਣਾ ਚਾਹੀਦਾ ਹੈ ਜਿਹੜਾ ਨਡਰ, ਜਿਹਨੂੰ ਕਿਸੇ ਦਾ ਖੌਫ, ਕਿਸੇ ਦਾ ਡਰ ਨਾ ਹੋਏ, ਬੇਬਾਕ ਹੋਏ ਤਾਂ ਉਹਨੂੰ ਇਸ ਤੋਂ ਵਕਤ ਆਪਣੀ ਗੱਲ
ਕਰਨ ਦਾ ਸਲੀਕਾ ਆਉਂਦਾ ਹੋਵੇ। ਨਕਾਦ ਦੇ ਕੋਲ ਬਹੁਤ ਕੁਛ ਹੈ ਲੇਕਿਨ ਉਹ ਆਪਣਾ ਬਿਆਨ ਹੀ ਨਹੀਂ ਕਰ ਸਕਦਾ, ਅਤੇ ਇਸ ਤਰ੍ਹਾਂ ਉਹ ਇੱਕ ਅੱਛਾ ਨਕਾਦ ਵੀ ਨਹੀਂ ਬਣ ਸਕੇਗਾ। ਉਸ ਨੂੰ ਬਿਆਨਨ ਉੱਤੇ ਵੀ ਉਸੇ ਤਰ੍ਹਾਂ ਹੀ ਜ਼ੋਰ ਦੇਣਾ ਚਾਹੀਦਾ ਜਿਸ ਤਰ੍ਹਾਂ ਉਹ ਉਸ ਫਨਪਾਰੇ ਨੂੰ ਪੜ੍ਹਨ ਲੱਗਿਆਂ ਜਾਂ ਉਸ ਨੂੰ ਰਿਜੈਕਟ ਕਰਨ ਲੱਗਿਆਂ ਜਾਂ ਉਸ ਨੂੰ ਕਬੂਲਣ ਲੱਗਿਆਂ ਕਰਦਾ ਹੈ। ਅਗਲਾ ਪੁਆਇੰਟ ਆਏਗਾ ਫਨਪਾਰੇ ਦਾ ਮੁਕਾਮ ਮੁਤੱਯਨ ਕਰਨਾ। ਤੁਸੀਂ ਇਹ ਪੁਆਇੰਟਸ ਲਾਜ਼ਮੀ ਲਿਖ ਲੈਣਾ। ਫਨਪਾਰੇ ਦਾ ਮੁਕਾਮ ਮੁਤੱਯਨ ਕਰਨਾ। ਨਕਾਦ ਕੋਈ ਨਸਰ ਦਾ ਹਿੱਸਾ ਪੜ੍ਹ ਰਿਹਾ, ਕੋਈ ਨਜ਼ਮ ਪੜ੍ਹ ਰਿਹਾ ਜਾਂ ਕੋਈ ਨਾਵਲ ਪੜ੍ਹ ਰਿਹਾ, ਅਤੇ ਉਹ ਦੇਖੇਗਾ ਕਿ ਇਹ ਕਿਸ ਸਤ੍ਹਾ ਦਾ ਅਦਬ ਹੈ। ਉਹ ਉਸ ਦਾ ਇੱਕ ਮੁਕਾਮ ਅਤੇ ਮਰਤਬਾ ਜਿਹੜਾ ਹੈ ਉਹ ਮੁਕਰਰ ਕਰ ਦੇਗਾ। ਇਸ ਤਰ੍ਹਾਂ ਜ਼ੁਬਾਨਾਂ ਦੇ ਬਾਰੇ, ਅਦਬਾਂ ਦੇ ਬਾਰੇ ਉਸ ਨੂੰ ਜਿਹੜਾ ਇਲਮ ਹੋਏਗਾ ਉਸ ਨੂੰ ਸਾਹਮਣੇ ਰੱਖ ਕੇ ਉਹ ਦੱਸ ਦੇਗਾ ਕਿ ਇਹ ਫਨਪਾਰਾ ਇਸ ਮੁਕਾਮ, ਇਸ ਮਰਤਬੇ ਦੇ ਉੱਤੇ ਠਹਿਰਿਆ ਹੈ। ਅਗਲਾ ਪੁਆਇੰਟ ਆਏਗਾ ਪੜ੍ਹਨਹਾਰਾਂ ਦੀ। ਪੜ੍ਹਨਹਾਰ ਕਹਿੰਦੇ ਨੇ ਰੀਡਰਸ ਨੂੰ। ਰੀਡਰਸ ਜਿਹਨੂੰ ਅਸੀਂ ਉਰਦੂ ਵਿੱਚ ਕਾਰੀ ਵੀ ਆਖਦੇ ਹਾਂ, ਯਾਨੀ ਕਿ ਜਿਹੜਾ ਕਿਤਾਬ ਪੜ੍ਹ ਰਿਹਾ ਹੈ ਉਹ ਰੀਡਰਸ ਹੈ। ਪੜ੍ਹਨਹਾਰਾਂ ਦੀ ਅਗਵਾਈ ਕਰਨਾ। ਅਗਵਾਈ ਮੀਨ ਲੀਡ ਕਰਨਾ, ਉਹਨਾਂ ਦੀ ਰਹਿਨੁਮਾਈ ਕਰਨਾ, ਕਿ ਉਹਨਾਂ ਨੂੰ ਗਾਈਡ ਕਰਨਾ। ਕਿ ਅਗਲਾ ਪੁਆਇੰਟ ਯਾਨੀ ਹੁਣ ਪੁਆਇੰਟ ਤੁਸੀਂ ਲਿਖ ਲਓਗੇ ਕਿ ਪੜ੍ਹਨਹਾਰਾਂ ਦੀ ਅਗਵਾਈ ਕਰਨਾ। ਇੱਕ ਚੰਗਾ ਨਕਾਦ ਨਾ ਸਿਰਫ ਤਨਕੀਦ ਬੜੀ ਭਰਵੇਂ ਤਰੀਕੇ ਨਾਲ ਕਰਦਾ ਹੈ, ਸਗੋਂ ਉਹ ਨਵੇਂ ਪੜ੍ਹਨ ਵਾਲਿਆਂ ਅੰਦਰ ਦਿਲਚਸਪੀ ਅਤੇ ਮੋਹ ਪੈਦਾ ਕਰਦਾ ਹੈ, ਉਹਨਾਂ ਨੂੰ ਪੜ੍ਹਨ ਦਾ ਜਜ਼ਬਾ ਦਿੰਦਾ ਹੈ। ਜਿਵੇਂ ਕਿ 17ਵੀਂ ਸਦੀ ਦੇ ਵਿੱਚ ਅੰਗਰੇਜ਼ੀ ਅਦਬ ਵਾਲਿਆਂ ਨੇ ਬਹੁਤ ਜ਼ਿਆਦਾ ਤਨਕੀਦ ਵੱਲ ਧਿਆਨ ਦਿੱਤਾ ਅਤੇ ਪੜ੍ਹਨਹਾਰਾਂ ਦੀ ਇੱਕ ਤਰਬੀਅਤ ਕਰ ਦਿੱਤੀ, ਜਿਹਦੇ ਨਾਲ ਇਹ ਹੋਇਆ ਕਿ ਲੋਕਾਂ ਨੂੰ ਅਦਬ ਦੇ ਬਾਰੇ ਪਤਾ ਲੱਗਣ ਲੱਗਾ, ਅਦਬ ਦੀਆਂ ਖੂਬੀਆਂ ਪਤਾ ਲੱਗਣ ਲੱਗੀਆਂ, ਅਦਬ ਦੀਆਂ ਜਿਹੜੀਆਂ ਨੇ ਉਹ ਖਾਮੀਆਂ ਪਤਾ ਲੱਗਣ ਲੱਗੀਆਂ, ਜਿਸ ਨਾਲ ਨਵੇਂ ਜਿਹੜੇ ਨੇ ਉਹ ਰੰਗ ਸਾਹਮਣੇ ਆਏ ਅਦਬ ਦੇ। ਫਿਰ ਅਗਲਾ ਅਤੇ ਆਖਰੀ ਪੁਆਇੰਟ ਕਿ ਲਿਸਾਨੀਆਤ ਦੇ ਨਾਲ ਨਾਲ ਤਹਿਕੀਕ ਦਾ ਵੀ ਇਲਮ ਹੋਵੇ। ਜੇ ਇੱਕ ਲਿਖਾਰੀ ਕਿਸੇ ਹਵਾਲੇ ਨਾਲ ਕਿਸੇ ਦੀ ਚੋਰੀ ਫੜ ਰਿਹਾ, ਕਿਸੇ ਨੇ ਕੋਈ ਕੈਂਚਾ ਮਾਰਿਆ ਕਿਸੇ ਦੀ ਕਹਾਣੀ ਦਾ, ਕਿਸੇ ਦੇ ਸ਼ੇਰ ਦਾ, ਕਿਸੇ ਦੇ ਥੀਮ ਦਾ, ਅਤੇ ਉਹਦੇ ਬਾਰੇ ਵੀ ਉਹਨੂੰ ਉਦੋਂ ਹੀ ਪਤਾ ਚੱਲੇਗਾ ਜਦੋਂ ਉਸ ਨੇ ਪੁਰਾਣਾ ਅਦਬ ਪੜ੍ਹਿਆ ਹੋਏਗਾ ਜਾਂ ਉਸ ਵੇਲੇ ਦੇ ਸਾਰੇ ਅਦਬ ਨੂੰ ਦਾ ਭਰਵਾਂ ਮੁਤਾਲਾ ਕੀਤਾ ਹੋਏਗਾ। ਇਸ ਲਈ ਉਸ ਨੂੰ ਲਿਸਾਨੀਆਤ ਤੋਂ ਵੱਖ, ਲਿਸਾਨੀਆਤ ਜਿਵੇਂ ਅਸੀਂ ਜ਼ੁਬਾਨਦਾਨੀ ਦੇ ਹਵਾਲੇ ਨਾਲ, ਜ਼ੁਬਾਨ ਦੇ ਅਸੂਲਾਂ ਦੇ ਹਵਾਲੇ ਨਾਲ ਗੱਲ ਕਰਨੇ ਹਾਂ, ਗ੍ਰਾਮਰ ਦੇ ਹਵਾਲੇ ਨਾਲ ਗੱਲ ਕਰਨੇ, ਉਸ ਤਰ੍ਹਾਂ ਉਸ ਦਾ ਜ਼ਿਹਨ ਤਹਿਕੀਕੀ ਹੋਣਾ ਚਾਹੀਦਾ ਹੈ। ਫਿਰ ਅਗਲਾ ਪੁਆਇੰਟ ਜਾਂ ਉਹਨੂੰ ਆਖਰੀ ਪੁਆਇੰਟ ਕਰ ਲਓ, ਹੁਣ ਅਸੀਂ ਇਹਨੂੰ ਸਮ ਅਪ ਕਰਨੇ ਹਾਂ ਕਿ ਉਹਦਾ ਹਾਫਜ਼ਾ ਜਿਹੜਾ ਹੈ ਉਹ ਯਾਦਦਾਸ਼ਤ ਜਿਹੜੀ ਉਹ ਤੇਜ਼ ਯਾਦਦਾਸ਼ਤ, ਯਾਨੀ ਨਕਾਦ ਦੀ ਯਾਦਦਾਸ਼ਤ। ਇਹ ਪੁਆਇੰਟ ਲਿਖ ਦਿਓ, ਨਕਾਦ ਦੀ ਯਾਦਦਾਸ਼ਤ। ਫਿਰ ਅਸੀਂ ਲਿਖਾਂਗੇ ਕਿ ਨਕਾਦ ਦੀ ਯਾਦਦਾਸ਼ਤ ਜਿਹੜੀ ਹੈ ਉਹ ਬੇਤਹਾਸ਼ਾ ਤੇਜ਼ ਹੋਣੀ ਚਾਹੀਦੀ, ਉਹਦਾ ਹਾਫਜ਼ਾ ਕਮਜ਼ੋਰ ਨਹੀਂ ਹੋਣਾ ਚਾਹੀਦਾ। ਕਿਉਂਕਿ ਜਦੋਂ ਉਹ ਅਗਰ ਇੱਕ ਕਹਾਣੀਆਂ ਦੀ ਕਿਤਾਬ ਉੱਤੇ ਤਨਕੀਦ ਕਰ ਰਿਹਾ ਅਤੇ ਉਹਦੀਆਂ 17 ਕਹਾਣੀਆਂ ਨੇ, 17 ਕਹਾਣੀਆਂ ਦੇ ਥੀਮ ਉਸਨੇ ਵੱਖਰੇ ਵੱਖਰੇ ਪੜ੍ਹਨੇ ਨੇ, ਫਿਰ ਉਸ ਨੂੰ ਬਿਆਨ ਕਰਦੇ ਹਾਂ ਦੇਖਣਾ ਹੈ ਕਿ ਕਿਹੜਾ ਥੀਮ ਕਿਹਦੇ ਨਾਲ ਮਿਲ ਰਿਹਾ, ਕਿਹੜਾ ਥੀਮ ਕਿਹਦੇ ਨਾਲ ਨਹੀਂ ਮਿਲਦਾ, ਜਾਂ ਇੱਕ ਕਹਾਣੀਕਾਰ ਦਾ ਜਿਹੜਾ ਪੁਆਇੰਟ ਆਫ ਵਿਊ ਇੱਕ ਕਹਾਣੀ ਵਿੱਚ ਕੀ ਹੈ, ਦੂਜੀ ਕਹਾਣੀ ਵਿੱਚ ਕੀ ਹੈ, ਜਾਂ ਉਸੇ ਕਹਾਣੀ ਦੇ ਕਹਾਣੀਕਾਰ ਦੇ 60 ਸਾਲ ਪਹਿਲੇ ਕਹਾਣੀਕਾਰ ਦੇ ਨਾਲ ਕਿਹੜੇ ਖਿਆਲਾਤ ਮਿਲਦੇ ਨੇ, ਫਿਰ ਉਹਨਾਂ ਜ਼ੋਰੇ ਬਿਆਨ। ਇਹ ਹਾਫਜ਼ਾ ਜਿੰਨਾ ਚਿਰ ਮਜ਼ਬੂਤ ਨਹੀਂ ਹੋਏਗਾ ਉਸ ਤਰ੍ਹਾਂ ਉਹਨਾਂ ਚਿਰ ਕੋਈ ਵੀ ਨਕਾਦ ਆਪਣੇ ਕੰਮ ਨਾਲ ਇਨਸਾਫ ਨਹੀਂ ਕਰ ਸਕੇਗਾ। ਅੱਜ ਅਸੀਂ ਨਕਾਦ ਦੇ ਫਰਾਈਜ਼ ਪੜ੍ਹੇ, 15 ਕੁ ਨਕਾਦ ਦੇ ਫਰਾਈਜ਼ ਜਿਹੜੇ ਨੇ ਉਹ ਅਸੀਂ ਦੇਖੇ। ਇਹਨੂੰ ਤੁਸੀਂ ਬਹੁਤ ਤਫਸੀਲ ਦੇ ਨਾਲ ਬਿਆਨ ਕਰ ਸਕਦੇ ਹੋ। ਜੇ ਕੋਈ ਵੀ ਇੱਕ ਪੁਆਇੰਟ ਪੜ੍ਹੋ, ਵਸੀ ਮਤਾਲਾ ਪੜ੍ਹੋ, ਜਜ਼ਬਾਤੀ ਅੰਦਾਜ਼ ਪੜ੍ਹੋ, ਮੁਦੱਲਲ ਅੰਦਾਜ਼ ਪੜ੍ਹੋ, ਅਤੇ ਉਸ ਨੂੰ ਪਹਿਲੇ ਇੱਕ ਲਾਈਨ 'ਚ ਲਿਖੋ, ਉਹਦੇ ਅੱਗੇ ਕੋਲਨ, ਫਿਰ ਦੂਸਰੀ ਲਾਈਨ ਦੇ ਵਿੱਚ ਉਸ ਨੂੰ ਅੱਗੇ ਤਫਸੀਲ ਨਾਲ ਲਿਖਣ ਲੱਗ ਪਓ। ਯਾਦ ਰੱਖੋ ਕਿ BA ਦੇ ਸਿਲੇਬਸ ਵਿੱਚ ਇਹ ਅੰਡਰਸਟੂਡ ਹੁੰਦਾ ਹੈ ਕਿ ਜਦੋਂ ਤੁਹਾਡੇ ਕੋਲ ਪੁੱਛਿਆ ਜਾਂਦਾ, ਫੋਰ ਐਗਜ਼ਾਮਪਲ ਸਵਾਲ ਆ ਗਿਆ ਨਕਾਦ ਦੇ ਫਰਾਈਜ਼ ਬਿਆਨ ਕਰੋ, ਤੁਸੀਂ ਗੱਲ ਸ਼ੁਰੂ ਕਰੋਗੇ ਤਨਕੀਦ ਤੋਂ। ਤਨਕੀਦ ਦੀ ਤਾਰੀਫ, ਜਿਵੇਂ ਕਿ ਅਸੀਂ ਪਹਿਲੇ ਵੀਡੀਓ 'ਚ ਦੱਸੀ ਹੈ, ਤਨਕੀਦ, ਨਜ਼ਰੀਆਤੀ ਤਨਕੀਦ, ਅਮਲੀ ਤਨਕੀਦ, ਉਸ ਤੋਂ ਅੱਗੇ ਨਕਾਦ ਕੌਣ ਹੁੰਦਾ ਹੈ? ਨਕਾਦ ਉਹ ਹੁੰਦਾ ਹੈ ਜਿਹੜਾ ਤਨਕੀਦ ਕਰ ਰਿਹਾ ਹੈ, ਜਿਹੜਾ ਕਿਸੇ ਫਨਪਾਰੇ ਦੀਆਂ ਅੱਛਾਈਆਂ ਅਤੇ ਬੁਰਾਈਆਂ ਸਾਹਮਣੇ ਲਿਆ ਕੇ ਰੱਖ ਰਿਹਾ। ਉਸ ਤੋਂ ਬਾਅਦ ਇਹ 3 ਤੋਂ 5 ਲਾਈਨਾਂ ਦੀ ਤਾਰੀਫ ਕਰਨ ਤੋਂ ਬਾਅਦ ਅਸੀਂ ਫਿਰ ਅੱਗੇ ਵੱਡੀ ਹੈਡਿੰਗ 'ਚ ਲਿਖਾਂਗੇ ਨਕਾਦ ਦੇ ਫਰਾਈਜ਼। ਫਿਰ ਅਸੀਂ ਪੁਆਇੰਟ
ਲਿਖਾਂਗੇ। ਪਹਿਲਾ ਵਸੀਹ ਮੁਤਾਲਾ, ਦੂਸਰਾ ਜਿਹੜਾ ਮੁਦੱਲਲ ਅੰਦਾਜ਼, ਜਜ਼ਬਾਤੀ ਅੰਦਾਜ਼, ਤਾਸੁਬ ਤੋਂ ਪਰਹੇਜ਼, ਜਾਂ ਜੋ ਜ਼ੁਬਾਨੋ ਬਿਆਨ, ਜਾਂ ਜਿਹੜਾ ਵੀ ਤੁਸੀਂ ਅੱਗੇ ਉਹਦੇ ਲਿਖਣਾ ਚਾਹੁੰਦੇ ਹੋ ਉਹਦੇ ਪੁਆਇੰਟ ਪਹਿਲੇ ਕੋਸ਼ਿਸ਼ ਕਰੋ ਪਹਿਲੇ 1 2 3 ਕਰਕੇ ਉਹ ਪੁਆਇੰਟ ਲਿਖ ਲਓ, ਫਿਰ ਉਹਨਾਂ ਨੂੰ ਅੱਗੇ ਤਫਸੀਲੀ ਤੌਰ 'ਤੇ ਉਹਨਾਂ ਨੂੰ ਬਿਆਨ ਕਰੀ ਜਾਓ। ਮੇਰਾ ਖਿਆਲ ਹੈ ਕਿ ਤੁਹਾਨੂੰ ਇਹ ਵੀਡੀਓ ਜਿਹੜੀ ਹੈ ਉਹ ਕਾਫੀ ਮਦਦਗਾਰ ਸਾਬਤ ਹੋਏਗੀ।